अस्सलाम वालेकुम। की हाल है बेलियो? ठीक ठाक हो? ਅੱਜ 26 ਮਾਰਚ ਹੈ ਔਰ ਅੱਜ ਦੇ ਦਿਨ ਹੀ ਦੁੱਲਾ ਭੱਟੀ ਨੂੰ ਸ਼ਹੀਦ ਕੀਤਾ ਗਿਆ। ਤੇ ਦੁੱਲਾ ਭੱਟੀ ਨੂੰ ਸਲਾਮ ਪੇਸ਼ ਕਰਨ ਵਾਸਤੇ ਇਹ ਮੈਂ ਜਿਹੜਾ ਵੀਡੀਓ ਪੈਗਾਮ ਹੈ ਬਣਾਉਂਦਾ ਪਿਆ। ਤੇ ਸਾਡੀ ਜਿਹੜੀ ਨਸਲ ਹੈ, ਕੌਮ ਹੈ, ਉਹਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਸਾਡੇ ਜਿਹੜੇ ਵੱਡੇ ਜਿਹੜੇ ਸ਼ਹੀਦ ਹੋਏ ਆਪਣੀ ਕੌਮ ਵਾਸਤੇ, ਆਪਣੇ ਲੋਕਾਂ ਵਾਸਤੇ, ਉਹਨਾਂ ਨੂੰ ਸਲਾਮ ਪੇਸ਼ ਕਰਨਾ ਬੜਾ ਜ਼ਰੂਰੀ ਹੈ। 1547 ਦੇ ਵਿੱਚ ਦੁੱਲਾ ਭੱਟੀ ਜਿਹੜਾ ਜੰਮਿਆ ਹਾ ਪਿੰਡੀ ਭੱਟੀਆਂ ਦੇ ਵਿੱਚ। ਤੇ ਉਹਦਾ ਜਿਹੜਾ ਪਿਓ ਤੇ ਉਹਦਾ ਜਿਹੜਾ ਦਾਦਾ ਹੋਇਆ, ਦਾਦਾ ਉਹਦਾ ਸੰਦਲ ਜਿਹੜਾ ਹਾ, ਉਹਨਾਂ ਨੂੰ ਮੁਗਲ ਬਾਦਸ਼ਾਹ ਜਿਹੜੇ ਹੈ, ਮੁਗਲਾਂ ਦੀ ਹਕੂਮਤ ਆਈ ਕਿਉਂਕਿ, ਤੇ ਮੁਗਲਾਂ ਜਿਹੜਾ ਹੈ ਉਹਨਾਂ ਨੂੰ ਫਾਂਸੀ ਚਾੜ ਦਿੱਤਾ ਸੀ। ਵਜ੍ਹਾ ਇਹਦੀ ਇਹ ਸੀ ਕਿ ਮੁਗਲਾਂ ਦੀ ਹਕੂਮਤ ਨੂੰ ਮੰਨਦੇ ਨਾ ਆਏ ਔਰ ਉਹਨਾਂ ਦੇ ਜਿਹੜਾ ਮੁਗਲ ਜਿਹੜੇ ਟੈਕਸ ਲੈਂਦੇ ਹੈ ਉਹ ਟੈਕਸ ਦੇਣ ਤੋਂ ਇਨਕਾਰ ਕਰਦੇ ਆ ਕਿ ਅਸੀਂ ਤੁਹਾਨੂੰ ਟੈਕਸ ਕਿਉਂ ਦੇਵੀਏ, ਤੁਸੀਂ ਤਾਂ ਬਾਹਰੋਂ ਆਏ ਹੋ, ਅਸੀਂ ਇਹ ਮਕਾਮੀ ਹਾਂ, ਅਸੀਂ ਇਸ ਧਰਤੀ ਦੇ ਮਾਲਕ ਹਾਂ, ਅਸੀਂ ਇੱਥੇ ਦੇ ਰਹਿਣ ਵਾਲੇ ਹਾਂ, ਸਦੀਆਂ ਤੋਂ ਰਹਿੰਦੇ ਪਏ ਹਾਂ, ਸਾਡੀਆਂ ਨਸਲਾਂ ਇੱਥੇ ਜੰਮੀਆਂ ਪਲੀਆਂ ਨੇ, ਤੇ ਅਸੀਂ ਤੁਹਾਨੂੰ ਟੈਕਸ ਕਿਉਂ ਦੇਵੀਏ। ਇੰਝ ਹੀ ਦੁੱਲਾ ਭੱਟੀ ਦਾ ਜੈਸੇ ਪਿਓ ਤੇ ਦਾਦਾ ਸ਼ਹੀਦ ਹੋ ਗਏ, ਮਰ ਗਏ, ਰੱਬ ਨੂੰ ਪਿਆਰੇ ਹੋ ਗਏ, ਤੇ ਉਹਦੀ ਜਿਹੜੀ ਮਾਂ ਲੱਧੀ ਆਈ ਉਸ ਦੁੱਲੇ ਨੂੰ ਉਹਦੇ ਬਾਰੇ ਕੁਝ ਦੱਸਿਆ ਕੋਈ ਨਾ ਆਇਆ, ਜਾਣਕਾਰੀ ਕੋਈ ਨਾ ਦਿੱਤੀ ਹੋਈ ਕਿ ਤੇਰੇ ਪਿਓ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਕਿਵੇਂ ਤੇਰੇ ਦਾਦੇ ਨੂੰ ਸ਼ਹੀਦ ਕੀਤਾ ਗਿਆ। ਦੁੱਲਾ ਇੱਕ ਦਲੇਰ ਜਵਾਨ ਆਇਆ, ਦਲੇਰ ਪੁੱਤਰ ਆ, ਜੈਸੇ ਵੱਡਾ ਹੋ ਗਿਆ ਤੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਪਤਾ ਲੱਗ ਗਿਆ ਕਿ ਕਿਵੇਂ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮੁਗਲ ਜਿਹੜੇ ਬਾਦਸ਼ਾਹ ਅਕਬਰ ਜਿਹੜਾ ਆਇਆ ਉਸੇ, ਕਿਉਂਕਿ ਅਕਬਰ ਦੀ ਹਕੂਮਤ ਆਈ, ਤੇ ਕਿਵੇਂ ਉਹਦੇ ਪਿਓ ਤੇ ਦਾਦੇ ਨੂੰ ਸ਼ਹੀਦ ਕੀਤਾ ਗਿਆ। ਉਸ ਤੋਂ ਪਿੱਛੇ ਫਿਰ ਦੁੱਲਾ ਭੱਟੀ ਜਿਹੜਾ ਆਇਆ ਉਹ ਵੀ ਉਸੇ ਰਾਹ 'ਤੇ ਲੱਗ ਗਿਆ। ਮੁਗਲਾਂ ਦੇ ਖਿਲਾਫ ਉਹਦੀ ਜਿਹੜੀ ਨਫ਼ਰਤ ਆਈ ਉਹ ਜ਼ਿਆਦਾ ਹੋ ਗਈ। ਮੁਗਲ ਬਾਦਸ਼ਾਹ ਜਿਹੜਾ ਅਕਬਰ ਆਇਆ, ਕੁਝ ਬੇਲੀ ਦੋਸਤ ਜਿਹੜੇ ਨੇ ਉਹ ਮੁਗਲ ਲਫ਼ਜ਼ ਜਿਹੜਾ ਹੈ ਜਾਂ ਮੁਗਲ ਜ਼ਾਤ ਉਹਨੂੰ ਆਮ ਮੁਗਲਾਂ ਦੇ ਉੱਤੇ ਵੀ ਲੈਂਦੇ ਨੇ। ਇੰਜ ਦੀ ਕੋਈ ਗੱਲ ਨਹੀਂ ਹੈ, ਸਾਰੇ ਜਿਹੜੇ ਜਿਤਨੇ ਵੀ ਲੋਕ ਨੇ ਸਾਰੇ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਹੀ ਹਨ, ਲੇਕਿਨ ਕਿਉਂਕਿ ਅਕਬਰ ਬਾਦਸ਼ਾਹ ਮੁਗਲ ਬਾਦਸ਼ਾਹ ਆਇਆ ਇਸ ਕਰਕੇ ਫਿਰ ਮੁਗਲ ਲਫ਼ਜ਼ ਹੀ ਜ਼ਿਆਦਾਤਰ ਇਸਤੇਮਾਲ ਹੁੰਦਾ ਹੈ, ਮੁਗਲਾਂ ਦੀ ਹਕੂਮਤ ਹੀ ਲਫ਼ਜ਼ ਇਸਤੇਮਾਲ ਹੁੰਦਾ ਹੈ। ਖੈਰ, ਅਕਬਰ ਦੇ ਖਿਲਾਫ ਜਦੋਜਹਿਦ ਕਰਦਿਆਂ ਹੋਇਆਂ ਕਈ ਉਹਦੇ ਵਾਕੇ ਹਨ ਦੁੱਲੇ ਭੱਟੀ ਦੇ। ਇੱਥੋਂ ਜੈਸੇ ਕਿਉਂਕਿ ਪਿੰਡੀ ਭੱਟੀਆਂ ਦੇ ਇਲਾਕੇ ਤੋਂ ਜੈਸੇ ਵੀ ਉਹਦਾ ਕੋਈ ਕਾਫਲਾ ਲੱਗਦਾ ਆਇਆ ਅਕਬਰ ਬਾਦਸ਼ਾਹ ਦਾ, ਤੇ ਦੁੱਲਾ ਭੱਟੀ ਉਸ ਕਾਫਲੇ ਨੂੰ ਲੁੱਟ ਲੈਂਦਾ ਆਇਆ, ਤੇ ਜਿਹੜੇ ਵੀ ਗਰੀਬ ਗੁਰਬਾ ਹੁੰਦੇ ਹੈ ਉਹਨਾਂ ਦੇ ਵਿੱਚ ਵੰਡ ਦਿੰਦਾ ਆਇਆ। ਕੁਝ ਲੋਕ ਤਾਂ ਇਹ ਆਂਦੇ ਨੇ ਕਿ ਦੁੱਲਾ ਭੱਟੀ ਜਿਹੜਾ ਅਮੀਰਾਂ ਨੂੰ ਲੁੱਟ ਲੈਂਦਾ ਆਇਆ ਤੇ ਗਰੀਬਾਂ ਵਿੱਚ ਵੰਡ ਦਿੰਦਾ ਹੈ। ਇੰਜ ਦੀ ਵੀ ਕੋਈ ਹਕੀਕਤ ਨਹੀਂ ਹੈ ਇਸ ਗੱਲ ਦੀ। ਉਹ ਅਕਬਰ ਬਾਦਸ਼ਾਹ ਦੇ ਮੁਗਲਾਂ ਦੇ ਜਿਹੜੇ ਉੱਥੋਂ ਕਾਫਲੇ ਜੇ ਕੋਈ ਲੱਗਦੇ ਆ ਤਾਂ ਉਹਨਾਂ ਨੂੰ ਲੁੱਟ ਲੈਂਦਾ, ਜਾਂ ਫਿਰ ਜਿਹੜੇ ਕੁਝ ਜਗੀਰਦਾਰ ਵਗੈਰਾ ਜਿਹੜੇ ਕੁਝ ਜ਼ਾਲਮ ਜਗੀਰਦਾਰ ਹੈ ਉਹਨਾਂ ਦੇ ਨਾਲ ਉਹਦਾ ਰਹਿੰਦਾ ਆਇਆ, ਵੈਰ ਰਹਿੰਦਾ। ਤੇ ਖੈਰ, ਦੁੱਲੇ ਭੱਟੀ ਦੇ ਖਿਲਾਫ ਜਿਹੜਾ ਅਕਬਰ ਬਾਦਸ਼ਾਹ ਆ ਉਹ ਉੱਥੋਂ ਆਗਰੇ ਤੋਂ ਜਾਂ ਉੱਥੋਂ ਜਿੱਥੇ ਉਹਦਾ ਤਖਤ ਆਇਆ, ਜਿੱਥੇ ਵੀ ਆ ਉੱਥੋਂ ਦੀ ਉਹ ਚਾਹ ਕੇ ਤੇ ਲੈ ਕੇ ਲਾਹੌਰ ਆ ਗਿਆ। ਲਾਹੌਰ ਦੇ ਵਿੱਚ ਉਹਨੇ ਆਪਣਾ ਤਖਤ ਲਾ ਲਿਆ ਤਾਂ ਕਿ ਦੁੱਲੇ ਦੇ ਖਿਲਾਫ ਕੋਈ ਇੰਜ ਦੀ ਕਾਰਵਾਈ ਕੀਤੀ ਜਾ ਸਕੇ ਕਿ ਦੁੱਲੇ ਤੋਂ ਕਮ ਸੇ ਕਮ ਉਹਦੀ ਜਾਨ ਛੁੱਟ ਜਾਵੇ। ਕਰਦਿਆਂ ਕਰਦਿਆਂ ਇਹ ਹੋਇਆ ਕਿ ਕਈ ਜੰਗਾਂ ਸ਼ੰਗਾਂ ਵੀ ਆਪਸ ਵਿੱਚ ਹੋਈਆਂ, ਲੜਾਈ ਝਗੜੇ ਹੋਏ, ਜਿਹਦੇ ਵਿੱਚ ਦੁੱਲਾ ਭੱਟੀ ਜਿਹੜਾ ਹੈ ਬਚ ਜਾਂਦਾ ਹੈ ਹਮੇਸ਼ਾ। ਬਹਾਦਰ ਤੇ ਦਲੇਰ ਆ ਜੇ ਉਸ ਵੀ ਆਪਣੇ ਕਾਫਲੇ ਬਣਾ, ਉਸ ਵੀ ਆਪਣਾ ਇੱਕ ਗਰੁੱਪ ਬਣਾਇਆ ਹੋਇਆ, ਤੇ ਉਹ ਵੀ ਅੱਗੋਂ ਲਾਜ਼ਮੀ ਗੱਲ ਹੈ ਫਿਰ ਜਿਹੜੇ ਫੌਜ ਆਉਂਦੀ ਆਈ ਅਕਬਰ ਦੀ ਉਹਨਾਂ ਨੂੰ ਮਾਰ ਕੁੱਟ ਕੇ ਤੇ ਵਾਪਸ ਘੱਲ ਛੱਡਦਾ ਆਇਆ। ਉਹਨਾਂ ਦੇ ਕਈ ਬੰਦਿਆਂ ਦੇ ਜਾਨਾਂ ਵੀ ਲਈਆਂ, ਸਿਰ ਲਾਏ, ਆਪਣੇ ਵੀ ਸਿਰ ਦੇਣ ਵਾਸਤੇ ਹਰ ਵੇਲੇ ਤਿਆਰ ਹੁੰਦੇ ਆਏ। ਕਰਦਿਆਂ ਕਰਦਿਆਂ ਜੈਸੇ ਅਖੀਰੀ ਅਕਬਰ ਬਾਦਸ਼ਾਹ ਦੇ ਹੱਥੇ ਲੱਗ ਗਿਆ ਦੁੱਲਾ, ਗ੍ਰਿਫਤਾਰ ਹੋ ਗਿਆ, ਤੇ 1599 ਦੇ ਵਿੱਚ ਦੁੱਲਾ ਭੱਟੀ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਤੇ ਗੱਲ ਇਹ ਹੈ ਕਿ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ, ਇਹਨਾਂ ਅਜ਼ੀਮ ਲੋਕਾਂ ਦੇ ਬਾਰੇ, ਇਹਨਾਂ ਹੀਰੋਜ਼ ਜਿਹੜੇ ਨੇ ਸਾਡੇ, ਉਹਨਾਂ ਦੇ ਬਾਰੇ 'ਚ ਦੱਸਣਾ ਬੜਾ ਜ਼ਰੂਰੀ ਹੈ। ਮੈਨੂੰ ਬੜੇ ਦੁੱਖ ਨਾਲ ਆਖਣਾ ਪਾਉਂਦਾ ਪਿਆ ਹੈ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਵੇਂ ਰਾਏ ਅਹਿਮਦ ਖਰਲ ਨੂੰ ਅਸੀਂ ਨਹੀਂ ਜਾਣਦੇ, ਸਾਡੀ ਨਸਲ ਨਹੀਂ ਜਾਣਦੀ, ਇੰਝ ਦੁੱਲਾ ਭੱਟੀ ਨੂੰ ਨਹੀਂ ਜਾਣਦੇ ਕਿ ਦੁੱਲਾ ਭੱਟੀ ਕੌਣ ਆ, ਤੇ ਉਹਨੇ ਆਪਣੀ ਜਾਨ ਕਿਉਂ ਕੁਰਬਾਨ ਕਰ ਛੱਡੀ, ਤੇ ਉਹਦਾ ਵੈਰ ਮੁਗਲਾਂ ਨਾਲ ਹਾਇਆ ਕਿਉਂ, ਉਹਦਾ ਕੋਈ ਜ਼ਾਤੀ ਵੈਰ ਕੋਈ ਨਾ ਆਇਆ, ਕੋਈ ਜ਼ਾਤੀ ਦੁਸ਼ਮਣੀ ਉਹਦੀ ਕੋਈ ਨਾ ਆਈ,
ਉਹਦਾ ਪਿਓ ਤੇ ਦਾਦਾ ਇਸੇ ਵਜ੍ਹਾ ਤੋਂ ਲੜਦੇ ਹੋਏ ਸ਼ਹੀਦ ਹੋ ਗਏ, ਫਾਂਸੀਆਂ ਤੇ ਚੜ੍ਹ ਗਏ, ਕਿਉਂਕਿ ਉਹ ਅਕਬਰ ਬਾਦਸ਼ਾਹ ਦੀ ਬਾਦਸ਼ਾਹੀ ਨੂੰ ਨਾ ਮੰਨਦੇ, ਕਿਉਂਕਿ ਉਹ ਇਹ ਜਾਂਦੇ ਆਏ ਕਿ ਇਹ ਬਾਹਰੋਂ ਆ ਕੇ ਤੇ ਹਮਲਾਵਰ ਹੋਏ ਨੇ, ਬਾਹਰੋਂ ਆ ਕੇ ਨਾ ਕਬਜ਼ਾ ਕੀਤਾ ਹੋਇਆ, ਤੇ ਅਸੀਂ ਇਹਨਾਂ ਨੂੰ ਟੈਕਸ ਕਿਉਂ ਦੇਵੀਏ, ਅਸੀਂ ਆਪਣੀ ਆਵਾਮ ਨੂੰ ਇਹਨਾਂ ਦੀ ਗੁਲਾਮੀ ਵਿੱਚ ਕਿਉਂ ਦੇਵੀਏ। ਸੰਦਲਬਾਰ ਦਾ ਇਲਾਕਾ ਜਿਹੜਾ ਹੈ ਉਹ ਸਾਰਾ ਦੁੱਲੇ ਭੱਟੀ ਦੇ ਪਿਓ ਦੇ ਨਾਂ ਦੇ ਉੱਤੇ, ਦਾਦੇ ਦੇ ਨਾਂ ਦੇ ਉੱਤੇ, ਮਾਫੀ ਦੇ ਨਾਲ, ਉਹਦੇ ਦਾਦਾ ਜਿਹੜਾ ਹੈ ਸੰਦਲ, ਉਹਦੇ ਨਾਂ ਦੇ ਉੱਤੇ ਆਬਾਦ ਹੈ। ਤੇ ਅੱਜ ਜਿਹੜਾ ਚੜ੍ਹਦਾ ਪੰਜਾਬ ਹੈ, ਜਿਹਨੂੰ ਤੁਸੀਂ ਭਾਰਤੀ ਪੰਜਾਬ ਆਂਦੇ ਹੋ, ਉਹਦੇ ਵਿੱਚ ਤਾਂ ਲੋਕਾਂ ਨੂੰ, ਬੱਚੇ ਨੂੰ ਦੁੱਲੇ ਭੱਟੀ ਦੇ ਬਾਰੇ ਪਤਾ ਹੈ। ਇੱਥੇ ਤੀਕਰ ਕਿ ਉਹ ਆਪਣੇ ਬੱਚਿਆਂ ਦੇ ਨਾਂ ਵੀ ਦੁੱਲੇ ਦੇ ਨਾਂ ਦੇ ਉੱਤੇ ਰੱਖਦੇ ਨੇ। ਇੱਕ ਬੜਾ ਮਸ਼ਹੂਰ ਉਹਨਾਂ ਦਾ ਪਹਿਲਵਾਨ ਹੈ ਦੁੱਲਾ ਜੱਟ, ਉਹਨੂੰ ਆਂਦੇ ਨੇ, ਤੇ ਉਹ ਫਿਲਮਾਂ ਬਣਾਉਂਦੇ ਨੇ, ਡਰਾਮੇ ਬਣਾਉਂਦੇ ਨੇ ਦੁੱਲੇ ਦੇ ਨਾਂ ਉੱਤੇ, ਆਪਣੇ ਬੱਚਿਆਂ ਦੇ ਨਾਂ ਰੱਖਦੇ ਨੇ। ਉਹ ਇਹ ਵੀ ਨਹੀਂ ਵੇਂਦੇ ਕਿ ਉਹ ਚਲੋ ਇੱਕ ਮੁਸਲਮਾਨ ਪੁੱਤਰ ਸੀ, ਲੇਕਿਨ ਉਹ ਇਹ ਵੇਂਦੇ ਨੇ ਕਿ ਉਹ ਇਸ ਪੰਜਾਬ ਦੀ ਮਿੱਟੀ ਦਾ ਹੀਰੋ ਆ। ਉਹ ਫਿਰ ਵੀ ਆਪਣੇ ਬੱਚਿਆਂ ਦਾ ਨਾਂ ਰੱਖਦੇ ਨੇ, ਲੇਕਿਨ ਅਸੀਂ ਅੱਜ ਆਪਣੀ ਕੌਮ ਦੇ ਹੀਰੋ ਜਿਹੜੇ ਨੇ ਉਹਨਾਂ ਨੂੰ ਭੁਲਾ ਛੱਡਿਆ। ਤੇ ਉਹ ਇੱਕ ਲੋਹੜੀ ਦਾ ਦਿਹਾੜਾ ਹੁੰਦਾ ਹੈ ਚੜ੍ਹਦੇ ਪੰਜਾਬ ਦੇ ਵਿੱਚ, ਲੋਹੜੀ ਮਨਾਈ ਜਾਂਦੀ ਹੈ, ਤੇ ਉਹ ਵੀ ਦੁੱਲੇ ਦੇ ਨਾਂ ਦੇ ਉੱਤੇ ਮਨਾਈ ਜਾਂਦੀ ਹੈ। ਔਰ ਉਸ ਦੇ ਚੜ੍ਹਦੇ ਪੰਜਾਬ ਵਿੱਚ ਛੁੱਟੀ ਕੀਤੀ ਜਾਂਦੀ ਹੈ ਇੱਕ ਦਿਨ, ਔਰ ਉਹ ਦਿਨ ਜਿਹੜਾ ਹੈ ਉਹ ਦੁੱਲੇ ਭੱਟੀ ਨਾਲ ਮਨਸੂਬ ਕੀਤਾ ਜਾਂਦਾ ਹੈ। ਲੇਕਿਨ ਸਾਡੀ ਕੌਮ ਦੀ ਬਦਕਿਸਮਤੀ ਇੱਥੇ ਇਹ ਹੈ ਕਿ ਸਾਨੂੰ ਅੱਜ ਪਤਾ ਹੀ ਕੋਈ ਨਹੀਂ ਕਿ ਦੁੱਲਾ ਕੌਣ ਆ। ਇੱਕ ਮੈਂ ਉਹਦਾ ਵਾਕਿਆ, ਕਲਿੱਪ ਮੁਕਾਉਣ ਤੋਂ ਪਹਿਲੇ ਮੈਂ ਇੱਕ ਉਹਦਾ ਵਾਕਿਆ ਤੁਹਾਨੂੰ ਸੁਣਾਉਣਾ ਹੈ ਕਿ ਇੱਕ ਪਿੰਡ ਆਇਆ, ਉਹਦੇ ਵਿੱਚ ਗਰੀਬ ਜਿਹੀਆਂ ਦੋ ਕੁੜੀਆਂ ਆਈਆਂ, ਸੁੰਦਰੀ ਤੇ ਮੁੰਦਰੀ। ਸੁੰਦਰੀ ਤੇ ਮੁੰਦਰੀ ਦੋ ਕੁੜੀਆਂ ਆਈਆਂ, ਜਾਂ ਇੱਕ ਉਹਨੂੰ ਸੁੰਦਰ ਮੁੰਦਰੀ ਹੈ, ਇੰਜ ਕਰਕੇ ਉਹਦਾ ਇੱਕ ਗੀਤ ਵੀ ਬਣਾਇਆ ਹੋਇਆ। ਜਿਹੜਾ ਉੱਥੇ ਦਾ ਕੋਈ ਮਕਾਮੀ ਜਿਹੜਾ ਜਗੀਰਦਾਰ ਆ, ਉਸ ਬੜੀ ਭੇੜੀ ਨਜ਼ਰ ਉਹਦੇ ਤੇ ਰੱਖੀ ਹੋਈ ਆਈ ਉਸ ਬੱਚੀਆਂ ਤੇ। ਉਸ ਉਹਨਾਂ ਨੇ ਅਗਵਾ ਕਰ ਲਿਆ, ਤੇ ਦੁੱਲੇ ਨੂੰ ਕਿਸੇ ਤਰੀਕੇ ਖਬਰ ਹੋ ਗਈ, ਤੇ ਦੁੱਲੇ ਫਿਰ ਆਪਣੇ ਸੰਗੀਆਂ ਬੇਲੀਆਂ ਦੇ ਨਾਲ ਉਸ ਜਗੀਰਦਾਰ ਦੇ ਉੱਤੇ ਹਮਲਾ ਕੀਤਾ। ਉਸ ਬੱਚੀਆਂ ਨੂੰ, ਉਹਨਾਂ ਬੱਚੀਆਂ ਨੂੰ ਉਹਦੇ ਕੋਲੋਂ ਛੁਡਵਾਇਆ, ਔਰ ਫਿਰ ਆਪਣੀ ਧੀ ਬਣਾ ਕੇ ਉਹਨਾਂ ਬੱਚੀਆਂ ਦਾ ਵਿਆਹ ਕਰਵਾ ਦਿੱਤਾ। ਕਿਉਂਕਿ ਉਹ ਹਿੰਦੂ ਬੱਚੀਆਂ ਆਈਆਂ, ਤੇ ਫਿਰ ਉਹ ਹਿੰਦੂ ਮਜ਼ਹਬ ਦੇ ਹਿਸਾਬ ਨਾਲ ਹੀ ਉਹਨਾਂ ਬੱਚੀਆਂ ਦਾ ਵਿਆਹ ਕਰਵਾਇਆ, ਸ਼ਾਦੀ ਕਰਵਾਈ। ਸਰਦੀਆਂ ਦੇ ਦਿਹਾੜੇ ਆਏ, ਅੱਗ ਦਾ ਲੰਬੂ ਬਾਲਿਆ, ਤੇ ਉਸੇ ਤਰੀਕੇ ਨਾਲ ਫੇਰੇ ਲਵਾ ਕੇ, ਜਿਵੇਂ ਵੀ ਬੱਚੀਆਂ ਦਾ ਵਿਆਹ ਕਰਦੇ ਨੇ ਸਾਡੇ ਹਿੰਦੂ ਭਰਾ, ਉਂਝ ਹੀ ਉਹਦਾ ਵਿਆਹ ਕਰਵਾ ਦਿੱਤਾ, ਜਿਹਨੂੰ ਹੁਣ ਤੱਕ ਯਾਦ ਰੱਖਿਆ ਜਾਂਦਾ ਚੜ੍ਹਦੇ ਪੰਜਾਬ ਦੇ ਵਿੱਚ। ਲੇਕਿਨ ਲਹਿੰਦੇ ਪੰਜਾਬ ਵਿੱਚ ਅਫਸੋਸ ਦੀ ਗੱਲ ਹੈ, ਸਾਨੂੰ ਇੰਝ, ਸਾਡੀ ਨਸਲ ਨੂੰ ਉਹਨਾਂ ਦੇ ਬਾਰੇ ਇਤਨਾ ਪਤਾ ਕੋਈ ਨਹੀਂ। ਅਸਲ ਵਿੱਚ ਦੁੱਲੇ ਨੂੰ ਯਾਦ ਕਰਨ ਦਾ, ਉਹਨੂੰ ਸਲਾਮ ਪੇਸ਼ ਕਰਨ ਦਾ ਮਕਸਦ ਇਹ ਹੀ ਹੈ ਕਿ ਰੱਬ ਸਾਡੀ ਧਰਤੀ ਦੇ ਉੱਤੇ ਹਰ ਬੱਚਾ ਦੁੱਲੇ ਵਰਗਾ ਗੈਰਤਮੰਦ, ਉਹਦੇ ਵਰਗਾ ਹੀ ਜਵਾਨ ਦਲੇਰ ਪੁੱਤਰ ਪੈਦਾ ਕਰੇ, ਜਿਹੜਾ ਧੀਆਂ ਭੈਣਾਂ ਦੇ ਸਿਰ ਕੱਜਣ ਵਾਲਾ ਹੋਵੇ, ਜ਼ਾਲਮਾਂ ਦਾ ਹੱਥ ਰੋਕਣ ਵਾਲਾ ਹੋਵੇ, ਡੱਕਣ ਵਾਲਾ ਹੋਵੇ, ਔਰ ਗੈਰਤ ਇੱਜ਼ਤ ਦੀ ਖਾਤਰ ਫਾਂਸੀ ਦਾ ਫੰਦਾ ਚੁੰਮਣ ਤੋਂ ਵੀ ਜਿਹੜਾ ਪਿਛਾ ਨਾ ਹਟੇ। ਅੱਜ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਹੈ, ਤੇ ਦੋਸਤੋ, ਬੇਲੀਓ, ਸੱਜਣੋ, ਜਿਤਨੀਆਂ ਵੀ ਜ਼ਿੰਦਾ ਕੌਮਾਂ ਹੁੰਦੀਆਂ ਨੇ, ਆਪਣੇ ਆਪਣੇ ਜਿਹੜੇ ਉਹਨਾਂ ਦੇ ਹੀਰੋ ਲੱਗੇ ਹੁੰਦੇ ਨੇ, ਗੁਜ਼ਰੇ ਹੁੰਦੇ ਨੇ, ਉਹਨਾਂ ਨੂੰ ਯਾਦ ਕਰਦੀਆਂ ਨੇ। ਤੇ ਤੁਹਾਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਆਪਣੇ ਜਿਹੜੇ ਸਾਡੇ ਵੀ ਹੀਰੋ ਗੁਜ਼ਰੇ ਨੇ, ਰਾਏ ਅਹਿਮਦ ਖਰਲ, ਦੁੱਲਾ ਭੱਟੀ, ਰਣਜੀਤ ਸਿੰਘ, ਹਰੀ ਸਿੰਘ ਨਲਵਾ, ਪੋਰਸ, ਜਿਤਨੇ ਵੀ ਲੱਗੇ ਨੇ, ਸਾਰਿਆਂ ਨੂੰ ਯਾਦ ਕਰੋ, ਉਹਨਾਂ ਦੀ ਹਿਸਟਰੀ ਪੜ੍ਹੋ, ਉਹਨਾਂ ਦੇ ਬਾਰੇ ਜਾਣਕਾਰੀ ਲਓ। ਨਹੀਂ ਤਾਂ ਫਿਰ ਇੰਝ ਹੀ ਹੈ ਕਿ ਸਾਨੂੰ ਖਬਰ ਹੀ ਕੋਈ ਨਹੀਂ, ਅੱਧੇ ਹੀਰੋ ਤੇ ਅਸੀਂ ਆਪਣੇ ਆਪਣੇ ਹੱਥੀ ਮਾਰ ਛੱਡਨੇ ਆ, ਜਿਸੇ ਉਹਨਾਂ ਦੇ ਬਾਰੇ ਸਾਨੂੰ ਪਤਾ ਹੀ ਕੋਈ ਨਹੀਂ। ਤੇ ਉਹ ਫਿਰ ਹੀਰੋ ਉਹਨਾਂ ਦਾ ਜੰਮਣਾ ਜਾਂ ਨਾ ਜੰਮਣਾ, ਹੋਣਾ ਜਾਂ ਨਾ ਹੋਣਾ, ਸਾਡੇ ਵਾਸਤੇ ਤੇ ਇੱਕ ਬਰਾਬਰ ਹੈ। ਤੇ ਅੱਲਾ ਸੋਹਣੇ ਦੇ ਹਵਾਲੇ। ਬਹੁਤ ਮਿਹਰਬਾਨੀ।